ਤੇ ਅਗਲੀ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ, ਕੈਲੀਫੋਰਨੀਆ ਦੇ ਲਾ ਮੇਕਰਸ ਆ, ਉਹਨਾਂ ਨੇ ਜਿਹੜਾ ਗਵਰਨਰ ਨਿਊਸਮ ਆ ਉਹਨਾਂ ਦੇ ਉਸ ਬਿੱਲ ਨੂੰ ਅਪਰੂਵ ਕਰ ਦਿੱਤਾ ਆ, ਜਿਹਦੇ ਵਿੱਚ ਆਇਲ ਰਿਫਾਈਨਰੀਜ਼ ਨੂੰ ਬੇਸਿਕਲੀ ਪਨਿਸ਼ਮੈਂਟ ਦਿੱਤੀ ਜਾਊਗੀ ਵੀ ਜੇ ਉਹ ਬਹੁਤ ਜ਼ਿਆਦਾ ਮਨੀ ਜਿਹੜੀ ਆ ਉਹ ਬਣਾਉਂਦੇ ਆ। 19 ਦੇ ਮੁਕਾਬਲੇ 52 ਵੋਟਾਂ ਦੇ ਨਾਲ ਅਸੈਂਬਲੀ ਵਿੱਚ ਆਪਣੀ ਜਿਹੜੀ ਇਹ ਫਾਈਨਲ ਲੈਜਿਸਲੇਟਿਵ ਹਰਡਲ ਆ ਉਸ ਨੂੰ ਇਹਨਾਂ ਨੇ ਪਾਸ ਕਰ ਦਿੱਤਾ। ਗਵਰਨਰ ਨਿਊਸਮ ਉਹਨਾਂ ਨੇ ਇਸ ਪ੍ਰਪੋਜ਼ਲ ਨੂੰ ਲੀਡ ਕੀਤਾ ਸੀ, ਪੁਸ਼ ਕੀਤਾ ਸੀਗਾ, ਕਿਉਂਕਿ ਆਪਾਂ ਦੇਖਿਆ ਵੀ ਪਿਛਲੇ ਮਹੀਨਿਆਂ ਦੇ ਵਿੱਚ ਖਾਸ ਕਰਕੇ ਕੈਲੀਫੋਰਨੀਆ 'ਚ ਜਿੱਥੇ ਨੈਸ਼ਨਲ ਐਵਰੇਜ ਦੇ ਨਾਲੋਂ $2 ਤੋਂ $2.5 ਕੀਮਤ ਉਹ ਵੱਧ ਰਹੀ ਸੀਗੀ ਗੈਸ ਦੀ ਤੇ ਡੀਜ਼ਲ ਦੀਆਂ ਜਿਹੜੀਆਂ ਉਹ ਪ੍ਰਾਈਸਿਸ ਦੀ। ਸੋ ਉਸ ਦੇ ਵਿੱਚ ਇਹਨਾਂ ਨੇ ਸਿੱਧੇ ਤੌਰ ਦੇ ਉੱਤੇ ਆਇਲ ਰਿਫਾਈਨਰੀਜ਼, ਵੱਡੀਆਂ ਆਇਲ ਕੰਪਨੀਜ਼ ਆ, ਉਹਨਾਂ ਨੂੰ ਜ਼ਿੰਮੇਵਾਰ ਜਿਹੜਾ ਉਹ ਦੱਸਿਆ ਵੀ ਇਹਨਾਂ ਨੇ ਪ੍ਰਾਈਸ ਗਾਊਜਿੰਗ ਕੀਤੀ ਆ ਜਾਂ ਬਹੁਤ ਜ਼ਿਆਦਾ ਆਇਲ ਪ੍ਰੋਫਿਟਸ ਬਣਾਏ ਜਦੋਂ ਲੋਕੀ ਹਰਟ ਕਰ ਰਹੇ ਸੀ। ਨਿਊਸਮ ਦੇ ਇਸ ਮੈਜਰ ਦੇ ਨਾਲ ਇੱਕ ਨਵੀਂ ਕਮੇਟੀ ਬਣਾਈ ਜਾਊਗੀ ਕੈਲੀਫੋਰਨੀਆ ਐਨਰਜੀ ਕਮਿਸ਼ਨ ਦੇ ਅੰਡਰ, ਜਿਨ੍ਹਾਂ ਦੇ ਕੋਲ ਇਹ ਸ਼ਕਤੀ ਹੋਊਗੀ ਵੀ ਉਹ ਪ੍ਰਾਈਵੇਟ ਬਿਜ਼ਨਸ ਦੀ ਇਨਫੋਰਮੇਸ਼ਨ ਗੈਦਰ ਕਰ ਸਕਣਗੇ ਤੇ ਨਾਲ ਹੀ ਡਾਟਾ ਜਿਹੜਾ ਹੈ ਉਹਨਾਂ ਦਾ ਹੋਊਗਾ, ਰਿਫਾਈਨਰਸ ਦੇ ਕੋਲੋਂ ਵੀ ਉਹ ਡਾਟਾ ਜਿਹੜਾ ਉਹ ਲੈ ਸਕਣਗੇ ਤੇ ਕੰਪਨੀ ਦੇ ਪ੍ਰੋਫਿਟਸ ਦੇ ਉੱਤੇ ਬੇਸਿਕਲੀ ਕੈਪ ਲਾ ਸਕਣਗੇ ਵੀ ਇਸ ਤੋਂ ਵੱਧ ਤੁਸੀਂ ਪ੍ਰੋਫਿਟ ਆ ਉਹ ਨਹੀਂ ਕਮਾ ਸਕਦੇ, ਤੇ ਜੇ ਕੈਪ ਤੋਂ ਉੱਤੇ ਪ੍ਰੋਫਿਟ ਕਮਾਉਂਦੇ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਪੈਨਲਟੀਜ਼ ਜਿਹੜੀਆਂ ਆ ਉਹ ਦੇਣੀਆਂ ਪੈ ਸਕਦੀਆਂ ਆ। ਤੇ ਕਹਿੰਦੇ ਵੀ ਜਿਹੜਾ ਫੰਡ ਇਹਨਾਂ ਪੈਨਲਟੀਜ਼ ਤੋਂ ਇਕੱਠਾ ਕੀਤਾ ਜਾਊਗਾ ਉਹ ਬਾਅਦ ਦੇ ਵਿੱਚ ਲੈਜਿਸਲੇਚਰ ਜਿਹੜੀ ਉਹ ਵੇਖੂਗੀ ਵੀ ਇਸ ਨੂੰ ਕਿੱਦਾਂ ਸਪੈਂਡ ਕੀਤਾ ਜਾਵੇ। ਇਹ ਰੀਬੇਟਸ ਵੀ ਹੋ ਸਕਦਾ ਟੈਕਸ ਪੇਅਰਸ ਨੂੰ ਜਾਂ ਹੋਰ ਪਾਸੇ ਵੀ ਜਿਹੜਾ ਇਸ ਨੂੰ ਵਰਤਿਆ ਜਾ ਸਕਦਾ। ਇਹ ਅਪਰੂਵਲ 6 ਮਹੀਨੇ ਬਾਅਦ ਉਦੋਂ ਆਇਆ ਜਦੋਂ ਗਵਰਨਰ ਨੇ 6 ਮਹੀਨੇ ਪਹਿਲਾਂ ਇਹ ਮੰਗ ਚੁੱਕੀ ਸੀ ਵੀ ਬਾਕੀ ਮੁਲਕ ਦੇ ਨਾਲੋਂ $2.60 ਗੈਸ ਪ੍ਰਾਈਸਾਂ ਇਹ ਵੱਧ ਚੱਲ ਰਹੀਆਂ ਸੀ ਕੈਲੀਫੋਰਨੀਆ 'ਚ। ਜੀ, ਇਸ ਤਰ੍ਹਾਂ ਆਪਾਂ ਸਵੇਰੇ ਤੁਹਾਡੇ ਨਾਲ ਅਪਡੇਟ ਅਮਰੀਕਾ 'ਚ ਸਾਂਝਾ ਕੀਤਾ ਸੀ ਵੀ ਜਿਸ ਟਾਈਮ ਆਪਾਂ ਖਬਰਾਂ ਕਰ ਰਹੇ ਸੀ 9:30 ਵਜੇ ਦੇ ਕਰੀਬ, ਉਸ ਟਾਈਮ ਦੇ ਉੱਤੇ ਨੈਸ਼ਵਿਲ ਇੱਕ ਕੋਵਨੈਂਟ ਸਕੂਲ ਜਿਹੜਾ ਕਿ ਕ੍ਰਿਸਚੀਅਨ ਪ੍ਰਾਈਵੇਟ ਸਕੂਲ ਆ, ਉੱਥੇ ਮਾਸ ਸ਼ੂਟਿੰਗ ਹੋਈ, ਜਿਹਦੇ ਨਾਲ ਜਿਹੜੀ ਹੁਣ ਅਪਡੇਟ ਆ ਰਹੀ ਆ 3 ਜਿਹਦੇ ਵਿੱਚ ਸਕੂਲ ਦੇ ਬੱਚੇ ਸੀ ਜਿਨ੍ਹਾਂ ਦੀ ਉਮਰ 9 ਸਾਲ ਦੀ ਸੀ, ਉਹ ਗੋਲੀ ਦਾ ਸ਼ਿਕਾਰ ਹੋ ਗਿਆ, ਉਹਨਾਂ ਦੀ ਮੌਤ ਹੋ ਗਈ। 3 ਅਡਲਟ ਜਿਨ੍ਹਾਂ ਦੇ ਵਿੱਚ ਇੱਕ ਸਕੂਲ ਦਾ ਸਟਾਫ ਮੈਂਬਰ ਵੀ ਸੀ ਤੇ ਜਿਹੜਾ ਗੋਲੀ ਚਲਾਉਣ ਵਾਲਾ ਸੀ ਉਸ ਨੂੰ ਵੀ ਜਿਹੜਾ ਆ ਮਾਰ ਦਿੱਤਾ ਗਿਆ। ਜਿਹੜਾ ਸ਼ੂਟਰ ਸੀ ਉਹਦੇ ਕੋਲ ਮੈਨੀਫੈਸਟੋ ਸੀ, ਮੈਪਸ ਸੀਗੇ ਤੇ ਅਨਫੋਰਚੂਨੇਟਲੀ ਉਹ ਉਸੇ ਸਕੂਲ ਦਾ ਸਟੂਡੈਂਟ ਵੀ ਰਿਹਾ ਸੀ। ਸੋ ਹੁਣ ਦੇਖੋ ਵੀ ਕਿੰਨੀ ਜਿਹੜੀ ਇਹ ਮਾੜੀ ਗੱਲ ਹੈ। ਸੋ ਸਾਰੇ ਕਾਸੇ ਵੱਲ ਦੇਖਦੇ ਹੋਏ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇੱਕ ਵਾਰੀ ਫੇਰ ਕਾਂਗਰਸ ਨੂੰ ਕਿਹਾ ਵੀ ਭਾਈ ਅਸੌਲਟ ਵੈਪਨ ਬੈਨ ਦੇ ਉੱਤੇ ਕੁਛ ਨਾ ਕੁਛ ਕਰੋ, ਪਰ ਦੈਟ ਇਜ਼ ਅਨਲਾਈਕਲੀ, ਇਹਦੇ ਤੇ ਕੁਛ ਹੋਣਾ ਹੈ ਨਹੀਂ, ਜੋ ਪਤਾ ਹੀ ਆਪਾਂ ਨੂੰ ਜੋ ਹੁੰਦਾ ਆ। ਪੋਲੀਟੀਕਲ ਲੀਡਰਸ ਠੀਕ ਆ 2 ਦਿਨ ਬਿਆਨ ਦਊਗੇ, ਉਹ ਤੋਂ ਬਾਅਦ ਫੇਰ ਚੁੱਪ ਹੋ ਜਾਊਗੇ, ਉਹ ਤੋਂ ਬਾਅਦ ਫੇਰ ਇਦਾਂ ਹੀ ਹੋਊਗਾ। ਇਸ ਤੋਂ ਪਹਿਲਾਂ ਸ਼ੋਅ ਦੇ ਵਿੱਚ ਮੈਂ ਦੱਸਿਆ ਸੀ ਪੂਰਾ ਡਿਟੇਲ ਵੀ ਕਿਸ ਤਰ੍ਹਾਂ ਕੋਲੰਬਾਈਨ ਸਕੂਲ ਦੇ ਵਿੱਚ ਜਿਸ ਟਾਈਮ ਸ਼ੂਟਿੰਗ ਹੋਈ ਸੀ ਉਸ ਟਾਈਮ 'ਚ 15 ਬੱਚੇ ਵਿਚਾਰੇ ਮਾਰੇ ਗਏ ਸੀ। ਉਹ ਤੋਂ ਲੈ ਕੇ ਹੁਣ ਤੱਕ 377 ਮਾਸ ਸ਼ੂਟਿੰਗਸ USA ਦੇ ਸਕੂਲਾਂ ਦੇ ਵਿੱਚ ਹੋ ਚੁੱਕੀਆਂ ਆ। ਬਾਕੀ ਜਗ੍ਹਾ ਤਾਂ ਡਿਫਰੈਂਟ ਆ, ਸਿਰਫ ਸਕੂਲਾਂ ਦੀ ਆਪਾਂ ਗੱਲ ਕਰਦੇ ਹਾਂ। ਸੋ ਬਹੁਤ ਹੀ ਵੱਡਾ ਇਸ਼ੂ ਆ ਅਮਰੀਕਾ ਦੇ ਵਿੱਚ ਇਸ ਟਾਈਮ। ਸਾਰੇ ਲੋਕ ਡਰਦੇ ਵੀ ਆ, ਸੈਕੰਡ ਅਮੈਂਡਮੈਂਟ ਵਾਲੇ ਵੀ ਕਹਿੰਦੇ ਵੀ ਸਾਨੂੰ ਸੈਕੰਡ ਅਮੈਂਡਮੈਂਟ ਚਾਹੀਦਾ, ਤੇ ਦੂਸਰੇ ਪਾਸੇ ਡਰਦੇ ਵੀ ਆ ਭਾਈ ਜੇ ਹੈ ਤੁਹਾਡੇ ਕੋਲ ਹੱਕ ਤਾਂ ਆਹ ਜੋ ਕੁਛ ਹੁੰਦਾ ਆ, ਇੰਨੇ ਜਿਹੜੇ ਇਨੋਸੈਂਟ ਲੋਕ ਮਾਰੇ ਜਾਂਦੇ ਆ, ਇਹ ਵੀ ਜਿਹੜੀ ਆ ਬਹੁਤ ਮਾੜੀ ਗੱਲ ਹੈਗੀ ਆ। ਛੋਟਾ ਜਿਹਾ ਟਾਊਨ ਆ ਜਿੱਥੇ ਇਹ ਸ਼ੂਟਿੰਗ ਹੋਈ ਹੈਗੀ, ਬਹੁਤ ਛੋਟਾ ਟਾਊਨ, ਇੱਕ ਚਰਚ ਜੋ ਆ ਉਹ ਇਸ ਸਕੂਲ ਨੂੰ ਚਲਾ ਰਿਹਾ ਸੀ। ਬਹੁਤ ਘੱਟ ਦੇਖਿਆ ਗਿਆ ਹੈ ਵੀ ਇੱਕ ਔਰਤ ਮਹਿਲਾ ਜਿਹੜੀ ਆ ਉਹ ਮਾਸ ਸ਼ੂਟਰ ਜਿਹੜੀ ਉਹ ਹੋਵੇ। ਸੋ ਇਸ ਮਾਮਲੇ ਵਿੱਚ ਇਹ 28 ਸਾਲਾਂ ਦੀ ਜਿਹੜੀ ਬੀਬੀ ਆ, ਫੀਮੇਲ ਆ, ਉਹ ਆਇਡੈਂਟੀਫਾਈ ਕੀਤੀ ਗਈ ਆ ਵੀ ਉਸ ਨੇ ਇਸ ਗੋਲੀ ਕਾਂਡ ਨੂੰ ਅੰਜਾਮ ਜਿਹੜਾ ਉਹ ਦਿੱਤਾ ਹੈਗਾ ਆ। ਯੂਜਲੀ ਜਿਹੜੇ ਇਹ ਜਿਹੜਾ ਮਾਸ ਸ਼ੂਟਿੰਗ ਵਾਲਾ ਕੰਮ ਬਹੁਤੇ ਜਿਹੜੇ ਆ ਇਹ ਮਰਦਾਂ ਦੇ ਦੁਆਰਾ, ਤੇ ਅੱਜ ਦੇ ਸਮੇਂ 'ਚ ਜੇ ਦੇਖਿਆ ਜਾਵੇ ਤਾਂ ਯੰਗ ਜਿਹੜੇ ਆ ਮੁੰਡੇ ਆ ਉਹਨਾਂ ਦੁਆਰਾ ਇਸ ਨੂੰ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਸੋ ਵਾਇਲੈਂਸ ਪ੍ਰੋਜੈਕਟ ਵਾਲੇ ਵੀ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਆ
ਵੀ ਇਹ ਬਹੁਤ ਅਚੰਭੇ ਵਾਲੀ ਜਿਹੜੀ ਗੱਲ ਆ ਵੀ ਇਦਾਂ ਦੀ ਚੀਜ਼ ਹੋਈ ਆ। ਬਹੁਤ ਰੇਅਰ ਜਿਹੜਾ ਇਦਾਂ ਹੋਇਆ ਹੈ। ਜੀ, ਅਨਫੋਰਚੂਨੇਟਲੀ ਕੋਈ ਵੀ ਪੁਲਿਸ ਆਫੀਸਰ ਸਕੂਲ ਦੇ ਵਿੱਚ ਅਸਾਈਨ ਨਹੀਂ ਕੀਤਾ ਗਿਆ ਸੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਜਦੋਂ ਬੱਚਿਆਂ ਨੂੰ ਤੁਸੀਂ ਸਕੂਲਾਂ ਦੇ ਵਿੱਚ ਛੱਡਣ ਜਾਂਦੇ ਆ, ਪ੍ਰਿੰਸੀਪਲ ਟੀਚਰਸ ਨਾਲ ਗੱਲਬਾਤ ਜ਼ਰੂਰ ਕਰਿਆ ਕਰੋ ਵੀ ਭਈ ਤੁਹਾਡੇ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਹੈਗਾ ਆ, ਕਿਸੇ ਘਟਨਾ ਦੀ ਵਾਪਰਦੀ ਇਹ ਨਹੀਂ ਵੀ ਤੁਸੀਂ ਕਾਰ ਦੇ ਵਿੱਚ ਉਤਾਰ ਕੇ ਤੇ ਚੁੱਪ ਕਰਕੇ ਆ ਜਾਓ, ਇਹ ਜ਼ਰੂਰ ਧਿਆਨ ਰੱਖਿਆ ਕਰੋ। ਜੀ।